ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣਦੇ ਹੋ ਖਬਰਾਂ ਨੂੰ ਅੱਜ ਕਰਨਗੇ ਸੁਸ਼ੀਲ ਦਸਾਂਝੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ 'ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500, ਗੁਰਦੀਪ ਸਿੰਘ ਬਿਰਦੀ, ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਰਮਾ, ਮਨਜੀਤ ਸਿੰਘ ਦੀਵਾਨਾ, ਫਰਜ਼ਨੋ, ਗੁਰਚਰਨ ਸਿੰਘ ਜੀ, ਬੇਕਰਸਫੀਲਡ। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਸੁਸ਼ੀਲ ਦਸਾਂਝੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। ਅਸੀਂ ਲਗਾਤਾਰ ਬਣੇ ਹੋਏ ਆ ਕਿਸਾਨਾਂ ਦੇ ਨਾਲ ਵੱਖ-ਵੱਖ ਬਾਰਡਰਾਂ ਤੇ ਲਗਾਤਾਰ ਰਹੇ ਹਾਂ ਤੇ ਉਹ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਵੀ ਰਹੇ ਹਾਂ। ਅੱਜ ਖਬਰ ਤੇ ਨਜ਼ਰ 'ਚ ਕੁਝ ਇੱਕ ਗੱਲਾਂ ਬਾਤਾਂ ਕਰਾਂਗੇ ਤੇ ਜਿਵੇਂ ਸਵਾਲ ਹੋਣਗੇ ਤੇ ਜਿੰਨੀ ਕੁ ਸਾਡੀ ਸਮਝ ਹੈ ਉਹਦੇ ਮੁਤਾਬਕ ਰਿਐਲਿਟੀਜ਼ ਜਿਹੜੀਆਂ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਵਾਬ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਬਲਵਿੰਦਰ ਜੀ, ਜੀ ਸੁਸ਼ੀਲ ਜੀ, ਸਭ ਤੋਂ ਪਹਿਲੀ ਤੇ ਖਬਰ ਜਿਹੜੀ ਹੁੰਦੀ ਆ ਉਹ ਕਿਸਾਨਾਂ ਦੀ ਤੇ ਸਰਕਾਰ ਦੀ, ਕੇਂਦਰ ਸਰਕਾਰ ਦੀ ਜਿਹੜੀ ਗੱਲਬਾਤ ਆ ਉਸ 'ਤੇ ਟਿਕੀ ਹੁੰਦੀ ਆ। ਕੀ ਉਸ ਦੀਆਂ ਕਨਸੂਆਂ ਆ, ਗੱਲਬਾਤ ਤੇ ਹਜੇ ਹੋਣੀ ਆ ਕਿ ਉੱਥੇ ਕੀ ਹੋਣ ਵਾਲਾ ਆ? ਜਦੋਂ ਆਪਾਂ ਗੱਲ ਕਰ ਰਹੇ ਹਾਂ ਇਸ ਵੇਲੇ ਤੇ ਕਿਸਾਨ ਆਗੂ ਜਿਹੜੇ ਆ ਉਹ ਤਿਆਰੀ ਕਰ ਰਹੇ ਨੇ ਮੀਟਿੰਗ 'ਚ ਜਾਣ ਦੀ। 40 ਕਿਸਾਨ ਆਗੂ ਇਸ ਮੀਟਿੰਗ 'ਚ ਜਾਣਗੇ। ਹੁਣ ਤੋਂ ਲਗਭਗ 4 ਘੰਟੇ ਬਾਅਦ, 5 ਘੰਟੇ ਬਾਅਦ ਸਾਰੀਆਂ ਡਿਟੇਲਸ ਵੀ ਆਉਣੀਆਂ ਸ਼ੁਰੂ ਹੋ ਜਾਣਗੀਆਂ ਕਿ ਮੀਟਿੰਗ ਦੇ ਵਿੱਚ ਕੀ ਹੋਇਆ। ਭਾਰਤੀ ਸਮੇਂ ਦੇ ਮੁਤਾਬਕ 11 ਵਜੇ ਮੀਟਿੰਗ ਹੈ ਵਿਗਿਆਨ ਭਵਨ ਦੇ ਵਿੱਚ। 2-3 ਗੱਲਾਂ ਇਹਦੇ 'ਚ ਮੈਂ ਦੱਸਣਾ ਚਾਹੁੰਦਾ ਕਿਉਂਕਿ ਬੜੀ ਕਿਉਰਿਓਸਿਟੀ ਹੁੰਦੀ ਆ ਸਾਡੇ ਸਰੋਤਿਆਂ ਨੂੰ ਵੀ, ਜਿਹੜੇ ਖਾਸ ਤੌਰ ਦੇ ਉੱਤੇ ਸਾਡਾ NRI ਭਾਈਚਾਰਾ ਬੈਠਾ ਹੈ ਦੁਨੀਆ ਭਰ ਦੇ ਵਿੱਚ। ਉਹ ਖੁਦ ਫਿਜ਼ੀਕਲੀ ਇੱਥੇ ਨਹੀਂ ਹੈ ਪਰ ਉਹਨਾਂ ਦੇ ਮਨ ਦੇ ਵਿੱਚ ਕਿਉਰਿਓਸਿਟੀ ਵੀ ਹੈ, ਜਗਿਆਸਾ ਵੀ ਹੈ ਤੇ ਨਾਲ ਦੀ ਨਾਲ ਇੱਕ ਉਮੀਦ ਵੀ ਹੈ ਵੀ ਜ਼ਰੂਰ ਜਿਹੜੇ ਕਿਸਾਨ ਅੰਦੋਲਨ ਨੂੰ ਉਹ ਸਫਲ ਹੋਇਆ ਦੇਖਣਾ ਚਾਹੁੰਦੇ ਆ। ਸੋ ਇਹਦੇ 'ਚ 2-3 ਗੱਲਾਂ ਮੈਂ ਦੱਸਣੀਆਂ ਚਾਹੁੰਦਾ। ਨੰਬਰ 1 ਤਾਂ ਕਿਸਾਨਾਂ ਨੇ ਬੜਾ ਸਾਫ਼ ਤੇ ਕਲੀਅਰ ਕੱਟ ਇਹ ਕਿਹਾ ਹੋਇਆ ਹੈ ਕਿ ਆਹ ਇੱਕ ਫਰੇਮ ਹੈ, ਇਸ ਫਰੇਮ ਦੇ ਅੰਦਰ ਹੀ ਅਸੀਂ ਗੱਲ ਕਰਨੀ ਹੈ। ਉਹਨਾਂ ਨੇ ਆਪਣੇ ਏਜੰਡੇ ਬਕਾਇਦਾ ਲਿਖ ਕੇ ਭੇਜੇ ਹੋਏ ਆ। ਉਹ ਮੈਂ ਤੁਹਾਨੂੰ ਏਜੰਡੇ ਦੱਸ ਦਿੰਦਾ। ਉਹ ਏਜੰਡੇ ਕੋਈ ਲੰਮੇ ਚੌੜੇ ਨਹੀਂ ਆ, ਉਹਨਾਂ ਦੀ ਤਾਂ 2 ਟੁੱਕ। ਸੋ ਮੈਂ ਦੱਸ ਰਿਹਾ ਸੀ ਕਿ ਜਿਹੜੀ ਮੀਟਿੰਗ ਹੈ ਉਹਦੇ ਲਈ ਅੱਜ ਜਿਹੜੀ ਹੁਣ ਤੋਂ 2 ਘੰਟੇ ਬਾਅਦ ਮੀਟਿੰਗ ਸ਼ੁਰੂ ਹੋਣੀ ਹੈ 11 ਵਜੇ ਭਾਰਤੀ ਸਮੇਂ ਦੇ ਮੁਤਾਬਕ, ਤੇ 4-5 ਘੰਟਿਆਂ ਤੱਕ ਮੀਟਿੰਗ ਦੇ ਨਤੀਜੇ ਕੀ ਹੈ ਉਹ ਵੀ ਸਾਡੇ ਕੋਲ ਆਉਣੇ ਸ਼ੁਰੂ ਹੋ ਜਾਣਗੇ। ਖਬਰਾਂ ਦੇ ਬੁਲੇਟਿਨ ਦੇ ਵਿੱਚ ਅਸੀਂ ਉਸ ਮੀਟਿੰਗ ਦਾ ਕੀ ਸਾਰ ਤੱਤ ਹੈ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਕਿਸਾਨਾਂ ਨੇ ਇਸ ਮੀਟਿੰਗ 'ਚ ਜਾਣ ਤੋਂ ਪਹਿਲਾਂ ਹੀ ਕੱਲ੍ਹ ਹੀ ਆਪਣਾ ਏਜੰਡਾ ਤੈਅ ਕਰ ਦਿੱਤਾ ਸੀ। ਉਹ ਵੀ ਲਿਖਤੀ ਕਿਸਾਨਾਂ ਨੇ ਸਾਫ਼ ਤੌਰ 'ਤੇ ਲਿਖ ਕੇ ਦੇ ਦਿੱਤਾ ਸਰਕਾਰ ਨੂੰ ਵੀ ਆਹ ਇੱਕ ਫਰੇਮ ਹੈ, ਇੱਕ ਚੌਕਠਾ ਹੈ, ਇਹਦੇ ਵਿੱਚ ਆਪਾਂ ਗੱਲ ਕਰਾਂਗੇ। ਨੰਬਰ 1 ਤਾਂ ਇਹ ਕਿ ਤਿੰਨੇ ਜਿਹੜੇ ਐਗਰੀਕਲਚਰ ਲਾਜ਼ ਤੁਸੀਂ ਬਣਾਏ ਆ, ਖੇਤੀ ਕਾਨੂੰਨ ਬਣਾਏ ਆ ਜਿਹੜੇ ਬਹੁਤ ਕਾਲੇ ਕਾਨੂੰਨ ਹੈ ਤੇ ਐਂਟੀ ਐਗਰੀਕਲਚਰ ਹੈ, ਐਂਟੀ ਕਿਸਾਨ ਹੈ, ਫਾਰਮਰ ਹੈ, ਐਂਟੀ ਫਾਰਮਰ ਹੈ ਵੀ ਇਹ ਪਹਿਲੀ ਸ਼ਰਤ ਦਾ ਹੈ ਵੀ ਇਹ ਰੱਦ ਹੋਣੇ ਚਾਹੀਦੇ ਹੈ ਜੀ। ਸੰਭਾਵਨਾਵਾਂ ਤੇ ਪੋਸੀਬਿਲਿਟੀਜ਼ ਜਿਹੜੀਆਂ ਇਹ ਤਲਾਸ਼ਣੀਆਂ ਚਾਹੀਦੀਆਂ ਇਸ ਮੀਟਿੰਗ ਦੇ ਵਿੱਚ ਕਿਵੇਂ ਰੱਦ ਹੋਣੇ ਆ। ਦੂਜਾ, ਉਹਨਾਂ ਨੇ ਇੱਕ ਸਾਫ਼ ਲਿਖਿਆ ਆਪਣੇ ਲਿਖਤੀ ਏਜੰਡੇ ਦੇ ਵਿੱਚ ਕਿਸਾਨਾਂ ਨੇ ਵੀ ਜਿਹੜੇ 2 ਪ੍ਰਸਤਾਵਿਤ ਬਿੱਲ ਹੈ, ਇੱਕ ਬਿਜਲੀ ਦਾ ਬਿੱਲ, ਬਿਜਲੀ ਸੋਧ ਬਿੱਲ 2020 ਤੇ ਦੂਜਾ ਪਰਾਲੀ ਵਾਲਾ, ਪ੍ਰਦੂਸ਼ਣ ਵਾਲਾ ਜਿਹੜਾ ਆ, ਪਰਾਲੀ ਵਾਲਾ ਜਿਹੜਾ ਉਹਦੇ 'ਚ 1 ਕਰੋੜ ਰੁਪਏ ਜੁਰਮਾਨਾ ਤੇ ਨਾਲ 5 ਸਾਲ ਦੀ ਕੈਦ ਦੀ ਜਿਹੜੀ ਵਿਵਸਥਾ ਹੈ, ਇਹ ਦੋਨੋਂ ਰੱਦ ਹੋਣੇ ਚਾਹੀਦੇ ਆ। ਤੀਜਾ ਬੜਾ ਕਲੀਅਰ ਕੱਟ ਕਿਸਾਨਾਂ ਨੇ ਆਪਣੇ ਏਜੰਡੇ 'ਚ ਲਿਖਤਾ ਕਿ ਜਿਹੜਾ ਕਿਸਾਨਾਂ ਦਾ ਘੱਟੋ ਘੱਟ ਸਹਾਇਕ ਕੀਮਤ, ਜਿਹਨੂੰ ਕਈ ਵਾਰੀ ਸਮਰਥਨ ਮੁੱਲ ਵੀ ਕਹਿ ਦਿੰਦੇ ਆ ਜਾਂ ਜਿਹਨੂੰ ਆਪਾਂ MSP ਕਹਿੰਦੇ ਆ, ਮਿਨੀਮਮ ਸਪੋਰਟ ਪ੍ਰਾਈਸ, ਵੀ MSP ਦਾ ਗਰੰਟੀ ਕਾਨੂੰਨ ਜਿਹੜਾ ਤੁਹਾਨੂੰ ਬਣਾਉਣਾ ਪਏਗਾ। ਇਹ ਇੱਕ ਫਰੇਮ ਦੇ ਦਿੱਤਾ ਕਿਸਾਨਾਂ ਨੇ ਵੀ ਅਸੀਂ ਇੱਥੇ ਗੱਲ ਕਰਨੀ ਹੈ। ਨਾਲ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਹਿ ਦਿੱਤਾ ਕਿਸਾਨਾਂ ਨੇ ਵੀ ਸਰਕਾਰ ਵੀ ਆਪਣਾ ਏਜੰਡਾ ਦੱਸੇ ਵੀ ਸਰਕਾਰ ਕਿਹਨਾਂ ਲੀਹਾਂ ਤੇ ਗੱਲ ਕਰਨਾ ਚਾਹੁੰਦੀ ਹੈ। ਸਰਕਾਰ ਨੇ ਏਜੰਡਾ ਕੋਈ ਨਹੀਂ ਦੱਸਿਆ। ਇਹਦਾ ਮਤਲਬ ਹੈ ਸਰਕਾਰ ਦੇ ਮਨ 'ਚ ਹਾਲੇ ਕਿਤੇ ਨਾ ਕਿਤੇ ਬੇਈਮਾਨੀ ਹੈ। ਪਰ ਵੱਡਾ ਸਵਾਲ ਤੁਹਾਡਾ ਜਿਹੜਾ ਇਹ ਹੈ ਵੀ ਹੋਣਾ ਕੀ ਹੈ। ਮੈਂ ਸਮਝਦਾ ਕਿ ਜਿਹੜੀਆਂ ਪਿਛਲੀਆਂ ਮੀਟਿੰਗਾਂ ਹੋਈਆਂ 6 ਦੌਰ ਦੀਆਂ ਮੀਟਿੰਗਾਂ, ਉਹਦੇ 'ਚ ਤਾਂ ਸਰਕਾਰ ਦਾ ਜਿਹੜਾ ਪੈਂਤੜਾ ਸੀ ਉਹ ਸਾਫ਼ ਤੌਰ ਤੇ ਇਹ ਸੀ ਕਿ ਅਸੀਂ ਤਾਂ ਜੀ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਇਹ ਬੇਕਾਨੂੰਨ ਹੈ ਕੀ ਹੈ, ਇਹ ਤੁਹਾਡੇ ਫਾਇਦੇ ਦੇ ਕਾਨੂੰਨ ਹੈ, ਅਸੀਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ।
ਪਰ ਹੁਣ ਜਿਹੜੀ ਮੀਟਿੰਗ ਅੱਜ ਹੋ ਰਹੀ ਹੈ ਉਹਦੇ 'ਚ ਸਰਕਾਰ ਇਸ ਫੈਸਲੇ ਤੋਂ ਥੋੜ੍ਹਾ ਵੱਖਰਾ ਫੈਸਲਾ ਅਖਤਿਆਰ ਕਰੇਗੀ। ਉਹ ਰਸਤੇ ਲੱਭ ਰਹੀ ਹੈ ਸਰਕਾਰ। ਵੱਖਰੀ ਗੱਲ ਹੈ ਕਿ ਨਰਿੰਦਰ ਮੋਦੀ ਜਿਹੜੇ ਆ ਪੱਛਮੀ ਬੰਗਾਲ ਜਾ ਕੇ ਬੋਲ ਰਹੇ ਹੈ, ਲਗਾਤਾਰ ਇਹਨਾਂ ਕਾਨੂੰਨਾਂ ਦੇ ਹੱਕ 'ਚ ਬੋਲ ਰਹੇ ਹੈ। ਕਿਸਾਨਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਨੂੰ ਉਹ ਉਸ ਤਰ੍ਹਾਂ ਨਜ਼ਰਅੰਦਾਜ਼ ਕਰ ਰਿਹਾ ਹੈ। ਉਹ ਇਹ ਵੀ ਪੋਸੀਬਿਲਿਟੀ ਹੈ, ਮੈਂ ਸਮਝਦਾ ਹੈ ਕਿ ਜੇ ਇੱਕ ਵਿਗਿਆਨ ਦੇ ਤੌਰ 'ਤੇ ਆਪਾਂ ਦੇਖਣਾ ਹੋਵੇ ਤੇ ਜੇ ਦੀਵਾ ਬੁਝਦਾ ਹੈ, ਦੀਵਾ ਜਦੋਂ ਬੁਝਣ ਵੇਲੇ ਉਹਦੀ ਲੌ ਜਿਹੜੀ ਆ ਬੜੀ ਫੜਫੜਾਉਂਦੀ ਹੈ, ਇੱਕਦਮ ਫੜ ਕਰਦੀ ਹੈ ਤੇ ਫਿਰ ਇੱਕਦਮ ਬੁਝ ਜਾਂਦਾ। ਸੋ ਇਹ ਜਿਹੜੇ ਦਮਗੱਜੇ ਵੀ ਆ ਸਾਡੀ ਸਰਕਾਰ ਦੇ ਮੰਤਰੀਆਂ ਦੇ, ਪ੍ਰਧਾਨ ਮੰਤਰੀ ਦੇ ਵੀ ਨਹੀਂ ਇਹ ਕਾਨੂੰਨ ਤਾਂ ਬੜੇ ਚੰਗੇ ਆ, ਅਸੀਂ ਇਹ ਵਾਪਸ ਨਹੀਂ ਲੈਣੇ, ਹੋ ਸਕਦਾ ਇਹ ਕਿਸਮ ਦਾ ਆਖਰੀ ਹੱਲਾ ਹੋਵੇ ਉਹਨਾਂ ਦਾ ਡਰਾਉਣ ਦਾ, ਤੁਹਾਨੂੰ ਕਿਸਾਨਾਂ ਨੂੰ ਡਰਾਉਣ ਦਾ, ਨੌਜਵਾਨਾਂ ਨੂੰ ਡਰਾਉਣ ਦਾ। ਪਰ ਅਲਟੀਮੇਟਲੀ ਇਹ ਕਾਨੂੰਨ ਉਹਨਾਂ ਨੂੰ ਰੱਦ ਕਰਨ ਵੱਲ ਵਧਣਾ ਪਏਗਾ ਤੇ ਨਹੀਂ ਤਾਂ ਆਉਣ ਵਾਲਾ ਸਮਾਂ ਜਿਹੜਾ ਨਰਿੰਦਰ ਮੋਦੀ ਦੀ ਹਕੂਮਤ ਵਾਸਤੇ ਬਹੁਤ ਜ਼ਿਆਦਾ ਜਿਹੜਾ ਖਤਰਨਾਕ ਹੋ ਸਕਦਾ ਹੈ। ਉਹਨਾਂ ਦੀ ਜਿਹੜੀ ਫੇਰ ਤੋਂ ਜਿਹੜੀ ਇੱਛਾ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦੀ, ਉਹ ਇੱਛਾ ਜਿਹੜੀ ਆ ਮਿੱਟੀ 'ਚ ਬਣ ਸਕਦੀ ਹੈ। ਇੱਕ ਮੈਂ ਟੈਕਨੀਕਲ ਜਾਂ ਕਾਨੂੰਨੀ ਲਹਿਜ਼ੇ ਤੋਂ ਜਾਂ ਨੁਕਤੇ ਤੋਂ ਗੱਲ ਕਰਾਂ ਤਾਂ ਮੈਂ ਦੱਸਦਾ ਵੀ ਜੇ ਸਰਕਾਰ ਰਸਤੇ ਲੱਭੇਗੀ ਤਾਂ ਕੀ ਕਰੇਗੀ। ਤੇ ਮੈਨੂੰ ਲੱਗਦਾ ਸ਼ਾਇਦ ਰਸਤਾ ਲੱਭਦਿਆਂ ਸਰਕਾਰ ਦੇ ਕੋਲ ਜਿਹੜਾ ਸੁਪਰੀਮ ਕੋਰਟ ਦੀ ਜਿਹੜੀ ਇੱਕ ਡਾਇਰੈਕਸ਼ਨ ਦਿੱਤੀ ਹੈ, ਸੁਪਰੀਮ ਕੋਰਟ ਨੇ ਕੋਈ ਇਹ ਤਾਂ ਦਿੱਤਾ ਨਹੀਂ ਵੀ ਸੁਪਰੀਮ ਕੋਰਟ ਨੇ ਕੋਈ ਆਦੇਸ਼ ਦੇ ਦਿੱਤਾ, ਇੱਦਾਂ ਤਾਂ ਨਹੀਂ ਹੈ। ਉਹਨਾਂ ਨੇ ਇੱਕ ਡਾਇਰੈਕਸ਼ਨ ਦਿੱਤੀ ਸੀ ਪਿਛਲੀ ਮੀਟਿੰਗ, ਜਿਹੜੀ ਸੁਪਰੀਮ ਕੋਰਟ ਨੇ ਜਿਹੜੀ ਡਾਇਰੈਕਸ਼ਨ ਸੀ ਉਹ ਕਿਸਾਨਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਹਾਡਾ ਜਿਹੜਾ ਪ੍ਰਦਰਸ਼ਨ ਕਰਨਾ ਹੱਕ ਹੈ ਤੁਸੀਂ ਕਰੋ, ਪਰ ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਤੁਸੀਂ ਰਸਤੇ ਏਦਾਂ ਰੋਕ ਕੇ ਠੀਕ ਨਹੀਂ ਕਰ ਰਹੇ, ਪਰ ਉਹਨਾਂ ਨੂੰ ਉਠਾਉਣ ਦੀ ਕੋਈ ਹੁਕਮ ਨਹੀਂ ਦਿੱਤਾ। ਨਾਲ ਉਹਨਾਂ ਨੇ ਸਰਕਾਰ ਨੂੰ ਵੀ ਕਹਿ ਦਿੱਤਾ ਕਿ ਵਾਇਲੈਂਸ ਨਹੀਂ ਹੋਣੀ ਚਾਹੀਦੀ, ਪੁਲਿਸ ਨੂੰ ਕਹਿ ਦਿੱਤਾ ਕਿ ਕਿਸਾਨਾਂ ਤੇ ਕੋਈ ਲਾਠੀ ਚਾਰਜ ਜਾਂ ਥਰੂ ਗੈਸ, ਟੀਅਰ ਗੈਸ ਨਹੀਂ ਛੱਡੀ ਜਾਣੀ ਚਾਹੀਦੀ। ਯਾਨੀ ਸਟੇਟਸ ਕੋ ਜਾਂ ਰੱਖ ਕੇ ਸੁਪਰੀਮ ਕੋਰਟ ਨੇ ਕੋਈ ਏਦਾਂ ਦਾ ਮਾਹੌਲ ਬਣਾ ਦਿੱਤਾ ਹੈ ਵੀ ਇਹਦੇ ਤੇ ਜਿਹੜੇ ਸਾਬਕਾ ਚੀਫ ਜਸਟਿਸ ਹੈ ਮਾਰਕਟ ਕਾਟਜੂ ਤੇ ਉਹਨਾਂ ਨੇ ਜਿਹੜੀ ਇੱਕ ਬਿਆਨ ਦਿੱਤਾ ਬੜਾ ਇੰਪੋਰਟੈਂਟ ਹੈ। ਉਹਨਾਂ ਨੇ ਇਹ ਗੱਲ ਕਹੀ ਵੀ ਸੁਪਰੀਮ ਕੋਰਟ ਇੱਕ ਰਸਤਾ ਦਿਖਾ ਰਿਹਾ ਸਰਕਾਰ ਨੂੰ ਤੇ ਕਿਸਾਨਾਂ ਨੂੰ। ਉਹ ਰਸਤਾ ਇਹ ਹੈ ਵੀ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਇੱਕ ਕਮੇਟੀ ਬਣਾ ਦਿੰਦੇ ਆ, ਗਠਨ ਕਰ ਦਿੰਦੇ ਆ ਕਮੇਟੀ ਦਾ, ਜਿਹਦੇ 'ਚ ਕਿਸਾਨ ਵੀ ਮੈਂਬਰ ਹੋਣ, ਕਿਸਾਨ ਆਗੂ ਵੀ ਹੋਣ, ਸਰਕਾਰ ਦੇ ਲੋਕ ਵੀ ਹੋਣ, ਕਿਸਾਨ ਆਗੂ ਵੀ ਹੋਣ ਤੇ ਖੇਤੀ ਮਾਹਰ ਵੀ ਹੋਣ। ਉਹ ਮੀਟਿੰਗ ਕਰਨ ਆਪਣੀ, ਉਹ ਭਾਵੇਂ 2 ਮਹੀਨੇ ਲੱਗਣ, 4 ਮਹੀਨੇ, 6 ਮਹੀਨੇ, ਸਾਲ, ਤੇ ਉਹ ਜਿਹੜਾ ਫੈਸਲਾ ਕਰਨ ਉਹਦੇ ਮੁਤਾਬਕ ਜਿਹੜਾ ਹੈ ਤੁਸੀਂ ਕਰ ਲਓ। ਇਹਦਾ ਮਤਲਬ ਹੈ ਕਿ ਜਦੋਂ ਤੱਕ ਉਹ ਕਮੇਟੀ ਬਣੀ ਆ, ਕਮੇਟੀ ਬਣਨ ਤੋਂ ਬਾਅਦ ਜਿਹੜੀ ਆ ਉਹ ਗੱਲਬਾਤ ਕਰਨਗੇ ਤੇ ਜਦੋਂ ਤੱਕ ਉਹ ਫੈਸਲਾ ਨਹੀਂ ਲੈਂਦੇ ਤੇ ਇਹ ਕਾਨੂੰਨ ਲਾਗੂ ਨਹੀਂ ਹੋਣਗੇ। ਯਾਨੀ ਕਿਸਾਨਾਂ ਦੀ ਰਹਿ ਗਈ ਵੀ ਕਾਨੂੰਨ ਬਣਾ ਤੇ ਦਿੱਤੇ, ਲਾਗੂ ਨਹੀਂ ਹੋਣ ਦਿੱਤੇ, ਤੇ ਸਰਕਾਰ ਦੀ ਰਹਿ ਗਈ ਵੀ ਕਾਨੂੰਨ ਬਣੇ ਆ, ਕੋਈ ਗੱਲ ਨਹੀਂ, ਲਾਗੂ ਨਾ ਵੀ ਹੋਏ, ਰੱਦ ਤਾਂ ਨਹੀਂ ਨਾ ਹੋਏ, ਯਾਨੀ ਨਰਿੰਦਰ ਮੋਦੀ ਦੀ ਵੀ ਬਣੀ ਰਹਿ ਜਾਊਗੀ। ਵੀ ਦੂਜੀ ਗੱਲ ਜਿਹੜਾ ਕਮੇਟੀ ਦਾ ਗਠਨ ਕਰਨ ਦਾ ਮਤਲਬ ਹੁੰਦਾ ਵੀ ਮਾਮਲੇ ਨੂੰ ਲੰਮਾ ਪਾਉਣਾ, ਫਿਰ ਭਾਵੇਂ ਸਾਲ ਲੱਗੇ, 2 ਸਾਲ, 3 ਸਾਲ, 3 ਸਾਲ ਨੂੰ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਨਹੀਂ ਰਹਿਣੀ। ਸੋ ਇਹ ਰਸਤਾ ਬਚਣ ਦਾ ਹੈ ਵੀ ਸਰਕਾਰ ਦੀ ਵੀ ਬਣੀ ਬਣਾਈ ਰਹਿ ਜਾਏ, ਕਿਸਾਨਾਂ ਦਾ ਵੀ ਜਿਹੜਾ ਇੱਕ ਆਪਣਾ ਹੱਕ ਮੰਗ ਰਿਹਾ ਕਿ ਕਾਨੂੰਨ ਲਾਗੂ ਨਹੀਂ ਹੋਣ ਦੇਣੇ, ਉਹ ਨਾ ਲਾਗੂ ਹੋਣ। ਸੋ ਏਦਾਂ ਦਾ ਕੋਈ ਰਸਤਾ ਲੱਭਣ ਵੱਲ ਸ਼ਾਇਦ ਅੱਜ ਦੀ ਮੀਟਿੰਗ ਦੇ ਵਿੱਚ ਗੱਲ ਹੋ ਸਕਦੀ ਹੈ। ਜੀ ਹੈਲੋ ਜੀ 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 ਤੇ ਅੱਗੇ ਗੱਲ ਕਰਦੇ ਹਾਂ। ਦੇਖੋ ਲਾਪਾਕ ਖਬਰਾਂ ਤੇ ਉਹੀ ਹੁੰਦੀਆਂ ਹੈਗੀਆਂ ਆ, ਜਿਸ ਤਰ੍ਹਾਂ ਹੁਣ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ, ਉਹਨਾਂ ਨੇ ਵੀ ਸਰਕਾਰ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ। ਦੇਖੋ ਇਹ ਥੋੜੀ ਗੱਲ ਸਮਝਣ ਵਾਲੀ ਹੈ, ਇਹਨੂੰ ਏਦਾਂ ਨਾ ਸਮਝਿਆ ਜਾਏ ਵੀ 40 ਕਿਸਾਨ ਲੀਡਰ ਤਾਂ ਜਿਹੜੇ ਆ ਉਹ ਗੱਲਬਾਤ ਕਰਨ ਜਾ ਰਹੇ ਆ ਤੇ ਇੱਕ ਕਿਸਾਨਾਂ ਦੀ ਜਥੇਬੰਦੀ ਆ, ਮਜ਼ਦੂਰਾਂ ਕਿਸਾਨਾਂ ਦੀ ਜਥੇਬੰਦੀ ਜਿਹੜੀ ਕਹਿੰਦੀ ਅਸੀਂ ਗੱਲ ਨਹੀਂ ਕਰਨੀ। ਇਹਨੂੰ ਏਦਾਂ ਨਾ ਸਮਝਿਆ ਜਾਏ ਵੀ ਇਹ ਕੋਈ ਕਿਸਾਨਾਂ 'ਚ ਪਾੜ ਪੈ ਗਿਆ। ਕਿਸਾਨਾਂ 'ਚ ਕੋਈ ਪਾੜ ਨਹੀਂ ਹੈ। ਇਹ ਜਿਹੜੇ ਇਸ਼ੂ ਆ ਤਿੰਨੇ ਖੇਤੀ ਕਾਨੂੰਨ ਜਾਂ ਪ੍ਰਸਤਾਵਿਤ ਜਿਹੜੇ ਬਿੱਲ ਹੈ, ਆਰਡੀਨੈਂਸ ਜਿਹੜੇ ਹੈ, ਉਹਨਾਂ ਨੂੰ ਰੱਦ ਕਰਾਉਣ ਦਾ ਜਿਹੜਾ ਮਸਲਾ ਹੈ, ਜਾਂ MSP ਦਾ ਗਰੰਟੀ ਦੇਣ ਵਾਲਾ ਕਾਨੂੰਨ ਬਣਾਉਣ ਦਾ ਮਸਲਾ, ਉਹਦੇ ਤੇ ਸਾਰੇ ਇੱਕ ਮਤ ਹੈ। ਇਹਨਾਂ ਦਾ ਲੜਾਈ ਕਰਨ ਦਾ ਤਰੀਕਾ ਵੱਖਰਾ ਹੈ। ਸਾਰੀਆਂ ਜਿਹੜੀਆਂ 465 ਕਿਸਾਨ ਜਥੇਬੰਦੀਆਂ ਆ, 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਤੇ ਬਾਕੀ ਸਾਰੇ ਮੁਲਕ ਦੀਆਂ, ਉਹਨਾਂ ਦੀ ਮੀਟਿੰਗ ਹੋਣ ਤੋਂ ਬਾਅਦ ਇਹ ਤੈਅ ਹੋਇਆ ਕਿ 40 ਕਿਸਾਨ ਆਗੂ ਜਿਹੜੇ ਆ, ਮਤਲਬ 32 ਇਹ ਤੇ 7-8 ਜਿਹੜੇ ਆ ਸੰਯੁਕਤ ਕਿਸਾਨ ਮੋਰਚੇ ਵਾਲੇ, ਇਹ ਜਾਣਗੇ ਗੱਲਬਾਤ ਕਰਨ ਵਾਸਤੇ। 7 ਕਿਸਾਨ ਸੰਯੁਕਤ ਮੋਰਚੇ ਵਾਲੇ, ਇੱਕ ਉਗਰਾਹਾਂ ਵਾਲੇ, ਵੀ ਇਹ 40 ਕਿਸਾਨ ਆਗੂ ਗੱਲ ਕਰਨ ਜਾਣਗੇ। ਪਰ ਇੱਕ ਜਥੇਬੰਦੀ ਹੈ ਜਿਹੜੀ ਅੰਮ੍ਰਿਤਸਰ 'ਚ ਜ਼ਿਆਦਾ ਅਸਰ ਰੱਖਦੀ ਹੈ, ਜਿਹੜਾ ਰੇਲਵੇ ਲਾਈਨਾਂ ਅੰਮ੍ਰਿਤਸਰ ਦੇ ਵਿੱਚ ਰੁਕੀਆਂ ਹੋਈਆਂ ਸੀਗੀਆਂ, ਇਸ ਜਥੇਬੰਦੀ ਨੇ ਰੁਕੀਆਂ ਸੀ। ਉਹਨਾਂ ਦਾ ਕੰਮ ਕਰਨ ਦਾ ਤਰੀਕਾ ਆਪਣਾ ਵੱਖਰਾ ਹੀ ਹੈ, ਉਹ ਥੋੜਾ ਵੱਖਰਾ ਹੀ ਚੱਲਦੇ ਆ। ਉਗਰਾਹਾਂ ਵਾਲੇ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਾਲੇ ਵੀ ਕਈ ਵਾਰੀ ਥੋੜੀ ਵੱਖਰੀ ਲਾਈਨ ਲੈਂਦੇ ਆ, ਪਰ
ਇਹ ਜਿਹੜੇ ਮਸਲੇ ਆ ਉਹਨਾਂ ਤੇ ਇਹਨਾਂ ਦੀ ਰਾਏ ਇੱਕੋ ਹੀ ਹੈ ਕਿ ਇਹ ਵਾਪਸ ਕਰਾਉਣਾ ਚਾਹੁੰਦੇ ਆ। ਪਰ ਉਹ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕਹਿਣਾ ਇਹ ਹੈ ਵੀ ਇਹ ਫਜ਼ੂਲ ਦੀ ਐਕਸਰਸਾਈਜ਼ ਹੈ, ਫਜ਼ੂਲ ਦੀ ਐਕਸਰਸਾਈਜ਼ ਆ, ਮੀਟਿੰਗਾਂ ਬੁਲਾਈ ਜਾਂਦੇ ਆ, ਮਸਲਾ ਕੋਈ ਹੱਲ ਨਹੀਂ ਕਰਦੇ, ਇਸ ਕਰਕੇ ਅਸੀਂ ਮੀਟਿੰਗ 'ਚ ਨਹੀਂ ਜਾਣਾ। ਪਰ ਜਿਹੜੇ ਜਾ ਰਹੇ ਆ ਮੀਟਿੰਗ ਦੇ ਵਿੱਚ ਉਹਨਾਂ ਦਾ ਲੌਜਿਕ ਵੀ ਠੀਕ ਹੈ, ਉਹਨਾਂ ਦਾ ਤਰਕ ਵੀ ਠੀਕ ਹੈ। ਉਹ ਇਹ ਕਹਿ ਰਹੇ ਆ ਵੀ ਜੇ ਅਸੀਂ ਨਹੀਂ ਮੀਟਿੰਗ ਦੇ ਵਿੱਚ ਜਾਂਦੇ ਤਾਂ ਸਰਕਾਰ ਨੂੰ ਬਹਾਨਾ ਮਿਲ ਜਾਂਦਾ ਵੀ ਲਓ ਜੀ ਅਸੀਂ ਤਾਂ ਗੱਲ ਕਰਨ ਨੂੰ ਤਿਆਰ ਹਾਂ, ਕਿਸਾਨ ਤਾਂ ਗੱਲੇ ਨਹੀਂ ਕਰਦੇ। ਤੇ ਸਰਕਾਰ ਨੂੰ ਕੋਈ ਬਹਾਨਾ ਨਹੀਂ ਦੇਣਾ, ਉਹਨਾਂ ਨੂੰ ਆਨਸਰਲੈਸ ਕਰਕੇ ਆਈ ਹੈ ਨਾ ਇਹ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਪਿਛਲੀਆਂ ਮੀਟਿੰਗਾਂ ਦੇ ਵਿੱਚ। ਐਤਕੀ ਵੀ ਆਨਸਰਲੈਸ ਕਰਕੇ ਆਊਗੀ। ਉਹ ਇਸ ਗੱਲ ਤੇ ਖੜੇ ਆ ਯੈਸ ਔਰ ਨੋ ਦੇ ਉੱਤੇ, ਅਸੀਂ ਤਾਂ ਕਾਨੂੰਨ ਵਾਪਸ ਕਰਾਉਣੇ ਆ, ਇਸ ਗੱਲ ਤੇ ਖੜੇ ਆ ਨਾ। ਕੋਈ ਸਮਝੌਤਾ ਹੋਣ ਦੀ ਸੰਭਾਵਨਾ ਨਹੀਂ ਹੈ ਇਸ ਮਾਮਲੇ ਦੇ ਉੱਤੇ ਵੀ ਕਿਸਾਨ ਜਿਹੜੇ ਆ ਸਮਝੌਤਾ ਕਰਕੇ ਆਏ ਵੀ ਸੋਧਾਂ ਮਨਜ਼ੂਰ ਹੋ ਜਾਣਗੀਆਂ, ਕਿਉਂਕਿ ਨਾਅਰੇ ਲਿਖੇ ਹੋਏ ਆ ਵੀ ਸਾਨੂੰ ਸੋਧਾ ਕੋਈ ਮਨਜ਼ੂਰ ਨਹੀਂ ਹੈਗੀ, ਕੋਈ ਮਨਜ਼ੂਰ ਨਹੀਂ, ਅਸੀਂ ਤਾਂ ਕਾਨੂੰਨ ਵਾਪਸ ਹੀ ਕਰਾਉਣੇ, ਰੱਦ ਹੀ ਕਰਾਉਣੇ। ਸੋ ਇਹ ਪਾੜ ਨਹੀਂ ਹੈ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਵਿੱਚ ਕੋਈ ਪਾੜ ਪੈ ਗਿਆ, ਦੋ ਫਾੜ ਹੋ ਗਏ। ਰਾਏ ਵੱਖਰੀ ਵੱਖਰੀ ਹੋ ਸਕਦੀ ਆ, ਹਰ ਜਥੇਬੰਦੀ ਦਾ ਲੜਨ ਦਾ ਤਰੀਕਾ ਵੱਖਰਾ ਹੋ ਸਕਦਾ ਹੈ, ਪਰ ਵੱਡੇ ਪੱਧਰ ਤੇ ਜਿਹੜਾ ਏਕਾ ਹੋਇਆ ਕਿਸਾਨ ਜਥੇਬੰਦੀਆਂ ਦਾ 465 ਦੇਸ਼ ਪੱਧਰ ਦੇ ਉੱਤੇ, ਉਹ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੇ ਨੁਮਾਇੰਦੇ ਭੇਜ ਰਹੀਆਂ ਅੱਜ ਗੱਲਬਾਤ ਵਾਸਤੇ। ਸਿਰਫ ਇੱਕ ਕਿਸਾਨ ਜਥੇਬੰਦੀ ਦਾ ਨੁਮਾਇੰਦਾ ਉੱਤੇ ਨਹੀਂ ਜਾ ਰਿਹਾ। ਇਹਦਾ ਮਤਲਬ ਇਹ ਹੈ ਵੀ ਉਹ ਵੱਖਰੇ ਤਰੀਕੇ ਨਾਲ ਆਪਣੀ ਲੜਾਈ ਡਿਜ਼ਾਈਨ ਕਰ ਰਹੇ ਆ, ਪਰ ਇਸ ਮਸਲੇ ਦੇ ਉੱਤੇ ਉਹਨਾਂ ਦੀ ਰਾਏ ਵੀ ਇਹੀ ਹੈ ਕਿ ਅਸੀਂ ਇਹ ਕਿਸਾਨਾਂ ਦੇ ਖਿਲਾਫ ਜਿਹੜੇ ਕਾਨੂੰਨ ਹੈ ਇਹਨਾਂ ਨੂੰ ਵਾਪਸ ਹੀ ਕਰਾਉਣਾ। ਜੀ 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 ਹਾਂ ਬਿਲਕੁਲ। ਬਿਕੋਜ਼ ਆਪਾਂ ਜਦੋਂ ਗੱਲ ਕਰਦੇ ਹੈਗੇ ਆ ਵੀ ਖਬਰਾਂ ਤੇ ਲਾ ਪਾ ਕੇ ਉਹੀ ਹੁੰਦੀਆਂ ਆ, ਉਹਨਾਂ ਦੇ ਖਬਰਾਂ ਦੇ ਵਿੱਚ ਥੋੜ੍ਹਾ ਜਿਹਾ ਘੱਟ ਦੱਸਿਆ ਜਾਂਦਾ, ਹੁਣ ਵਿਸਥਾਰ ਦੇ ਨਾਲ ਸਾਰਾ ਕੁਝ ਦੱਸਿਆ ਜਾਊਗਾ। ਤੇ ਅੱਗੇ ਗੱਲ ਕਰਦੇ ਆ, ਜਿਹੜਾ ਦਿੱਲੀ ਦੀ ਸਰਕਾਰ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਕਿਸਾਨਾਂ ਨੂੰ ਵਾਈਫਾਈ ਜਿਹੜਾ ਫ੍ਰੀ ਦਿੱਤਾ ਜਾਊਗਾ। ਦੇਖੋ ਬਲਵਿੰਦਰ ਜੀ, ਮੈਂ ਬੜਾ ਸਪਸ਼ਟ ਹੀ ਗੱਲ ਕਰਨ ਦਾ ਮੇਰਾ ਨਜ਼ਰੀਆ ਰਹਿੰਦਾ ਹੈ, ਮੈਂ ਕੋਈ ਬਲ ਪਾ ਕੇ ਗੱਲ ਨਹੀਂ ਕਰਦਾ। ਸੋ ਇਹਦੇ ਕਰਕੇ ਕਈ ਵਾਰੀ ਜਦੋਂ ਅਰਵਿੰਦ ਕੇਜਰੀਵਾਲ ਦੀ ਆਮਦ ਹੁੰਦੀ ਆ ਇੰਡੀਅਨ ਪੋਲੀਟਿਕਸ ਦੇ ਵਿੱਚ, ਸਾਨੂੰ ਯਾਦ ਹੋਏਗਾ ਕਿ ਅਸੀਂ ਜਦੋਂ ਦਿੱਲੀ 'ਚ ਪਹਿਲਾਂ 28 ਸੀਟਾਂ ਜਿੱਤੀਆਂ ਅਰਵਿੰਦ ਕੇਜਰੀਵਾਲ ਨੇ, ਫਿਰ ਦੁਬਾਰਾ ਸਰਕਾਰ ਡਿੱਗ ਗਈ ਜਦੋਂ ਕਾਂਗਰਸ ਦੀ ਹਮਾਇਤ ਨਾਲ ਜਿਹੜੀ ਸਰਕਾਰ ਬਣੀ ਸੀ, ਫਿਰ ਉਹਨਾਂ ਨੇ ਫਿਰ ਇਲੈਕਸ਼ਨ ਲੜੀ ਤੇ 67 ਸੀਟਾਂ ਜਿੱਤ ਕੇ। ਪੰਜਾਬ ਦੇ ਵਿੱਚ ਵੀ ਦਾਅਵੇ ਸੀ ਵੀ 100 ਸੀਟਾਂ ਅਸੀਂ ਜਿੱਤਾਂਗੇ, ਚਲੋ 20 ਸੀਟਾਂ। ਉਹਨਾਂ ਦਿਨਾਂ 'ਚ ਜਦੋਂ ਮੈਂ ਚਰਚਾ ਕਰਦਾ ਸੀ ਤੇ ਮੈਨੂੰ ਬਹੁਤ ਸਾਰੀਆਂ ਮਤਲਬ ਫਜ਼ੂਲ ਕਿਸਮ ਦੀਆਂ ਈਮੇਲਸ ਆਇਆ ਕਰਦੀਆਂ ਸੀ ਵੀ ਤੁਸੀਂ ਜੀ ਜਿਹੜਾ ਇੱਕ ਬਦਲਾਅ ਹੋ ਰਿਹਾ ਪੰਜਾਬ ਦੇ ਵਿੱਚ, ਤੁਸੀਂ ਉਹਦੇ ਖਿਲਾਫ ਹੈ। ਮੈਂ ਉਦੋਂ ਵੀ ਕਿਹਾ ਸੀ ਕਿ ਮੈਂ ਕੋਈ ਇਹਦੇ ਖਿਲਾਫ ਨਹੀਂ, ਮੈਂ ਤਾਂ ਬਦਲ ਚਾਹੁੰਦਾ ਪੰਜਾਬ ਦੇ ਵਿੱਚ। ਪਰ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਦੇ ਜਿੱਦਾਂ ਸਟੈਪ ਬਾਈ ਸਟੈਪ ਜਿਸ ਤਰ੍ਹਾਂ ਤਰੀਕੇ ਦੇ ਜਿਹੜੇ ਕੰਮ ਕੀਤੇ ਜਾਂ ਜਿਸ ਤਰੀਕੇ ਨਾਲ ਪੋਲੀਟਿਕਸ ਜਿਹੜੀ ਹੈ ਡਿਜ਼ਾਈਨ ਕੀਤੀ, ਉਹ ਅਸਲ ਦੇ ਵਿੱਚ ਪਾਪੂਲਿਜ਼ਮ ਦੀ ਪੋਲੀਟਿਕਸ ਸੀ। ਮੈਂ ਉਦੋਂ ਵੀ ਕਿਹਾ ਸੀ ਵੀ ਜਿਹੜੀ ਇੱਕ ਪੋਲੀਟਿਕਸ ਜਿਹੜੀ ਆਉਣੀ ਚਾਹੀਦੀ ਸੀ ਭਾਰਤ ਦੇ ਵਿੱਚ, ਜਿਹਦਾ ਕੋਈ ਆਈਡੀਓਲੋਜੀਕਲ ਬੇਸ ਹੁੰਦਾ, ਜਿਹਦੇ 'ਚ ਇੱਕ ਕਮਿਟਮੈਂਟ ਹੁੰਦੀ, ਓਨੈਸਟੀ ਹੁੰਦੀ, ਉਹ ਨਹੀਂ ਦਿਖਾਈ ਦੇ ਰਹੀ। ਉਹ ਇਸ ਕਰਕੇ ਕਿਉਂਕਿ ਬਣ ਦੀ ਲੱਕੜੀ ਇਕੱਠੀ ਕਰਦੀ ਅਰਵਿੰਦ ਕੇਜਰੀਵਾਲ ਨੇ। ਦੂਜੀ ਗੱਲ, ਅਰਵਿੰਦ ਕੇਜਰੀਵਾਲ ਖੁਦ ਜਿਹੜੇ ਆ ਉਹ ਤਾਨਾਸ਼ਾਹ ਬਣ ਗਏ ਤੇ ਉਹ ਆਪਣੇ ਤੋਂ ਬਿਨਾਂ ਕਿਸੇ ਨੂੰ ਦੇਖਣਾ ਨਹੀਂ ਚਾਹੁੰਦੇ। ਉਹ ਜਿਹੜੇ ਕੋਈ ਉਹਨਾਂ ਦੇ ਬਰਾਬਰ ਦੇ ਲੀਡਰ ਸੀ, ਹੌਲੀ ਹੌਲੀ ਉਹਨਾਂ ਨੇ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ। ਪਰ ਉਹਨਾਂ ਦੀ ਟੋਟਲ ਪੋਲੀਟਿਕਸ ਜਿਹੜੀ ਆ ਪਾਪੂਲਿਜ਼ਮ ਦੀ ਪੋਲੀਟਿਕਸ ਰਹੀ ਹੈ। ਕੋਈ ਨਾ ਕੋਈ ਇਸ ਤਰ੍ਹਾਂ ਦੀ ਛੋਸ਼ੇ ਛੱਡਣੇ ਦੇ ਅੱਗੇ ਜਾ ਕੇ ਮੈਂ ਇੱਕ ਲਫ਼ਜ਼ ਹੋਰ ਵੀ ਵਰਤੂੰਗਾ ਇਹਨਾਂ ਦੀ ਇਸ ਸਿਆਸਤ ਦੇ ਉੱਤੇ। ਜਿਹੜੀ ਪਾਪੂਲਿਜ਼ਮ ਦੀ ਪੋਲੀਟਿਕਸ ਦਾ ਮਤਲਬ ਹੁੰਦਾ ਮਸ਼ਹੂਰੀ ਦੀ ਸਿਆਸਤ। ਆ ਵੀ ਮਸ਼ਹੂਰੀ ਵਾਸਤੇ ਆਪਣਾ ਕਿਤੇ ਨਾ ਕਿਤੇ ਕੁਝ ਏਦਾਂ ਦਾ ਕਰੀ ਜਾਓ ਜਿਹਦੇ ਕਰਕੇ ਤੁਸੀਂ ਸੁਰਖੀਆਂ 'ਚ ਰਹੋ। ਔਰ ਜੇ ਅਸੀਂ 3 ਖੇਤੀ ਕਾਨੂੰਨਾਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਜਿਹੜਾ ਉਹਨਾਂ ਨੇ ਹੁਣ ਕਿਹਾ ਕਿ ਅਸੀਂ ਜੀ ਸਿੰਘੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਆ ਉਹਨਾਂ ਨੂੰ ਫ੍ਰੀ ਵਾਈਫਾਈ ਦੇਵਾਂਗੇ, ਇਹਨੂੰ ਜੇ ਆਪਾਂ ਵਾਚੀਏ ਤਾਂ ਮੈਂ ਸਵਾਲ ਇਹ ਪੁੱਛਣਾ ਚਾਹੁੰਦਾ ਜੀ, ਮੇਰੇ ਸਾਹਮਣੇ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਬੈਠਾ ਹੋਵੇ ਜਾਂ ਖੁਦ ਅਰਵਿੰਦ ਕੇਜਰੀਵਾਲ ਵੀ ਮੈਨੂੰ ਸੁਣ ਰਹੇ ਹੋਣ, ਤੇ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਜਦੋਂ ਪੰਜਾਬ ਦੇ ਵਿੱਚ ਖੇਤੀ ਕਾਨੂੰਨ ਜਿਹੜੇ ਆ ਉਹਨਾਂ ਦੇ ਖਿਲਾਫ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਦੀ ਸਰਕਾਰ 4 ਬਿੱਲ ਲੈ ਕੇ ਆਈ ਕੇਂਦਰੀ ਖੇਤੀ ਕਾਨੂੰਨਾਂ ਦਾ ਅਸਰ ਖਤਮ ਕਰਨ ਵਾਸਤੇ, ਉਦੋਂ ਆਮ ਆਦਮੀ ਪਾਰਟੀ ਨੇ ਇਹ ਡਰਾਮਾ ਕੀਤਾ ਪੰਜਾਬ ਦੇ ਵਿੱਚ ਵੀ ਲਓ ਜੀ ਕੈਪਟਨ ਅਮਰਿੰਦਰ ਦਾ ਜਿਹੜੇ ਬਿੱਲ ਆਏ ਤੇ ਬਹੁਤ ਊਣੇ ਆ, ਇਹਦੇ 'ਚ ਬੜੀਆਂ ਕਮੀਆਂ, ਇਹ 'ਚ ਬੜੀਆਂ ਖਾਮੀਆਂ। ਗੱਲ ਠੀਕ ਹੈ, ਉਹਨਾਂ ਦੀ ਬੜੀਆਂ ਕਮੀਆਂ ਬੜੀਆਂ ਖਾਮੀਆਂ, ਅਸੀਂ ਵੀ ਕਹਿੰਦੇ ਹਾਂ ਉਹ ਸਿਆਸੀ ਮਜਬੂਰੀ 'ਚ ਲਿਆਏ 2032 ਚੋਣਾਂ ਲੜਨੀਆਂ ਕੈਪਟਨ ਅਮਰਿੰਦਰ। ਪਰ ਅਸੀਂ ਨਾਲੇ ਵੀ ਕਹਿੰਦੇ ਹਾਂ ਵੀ ਜੇ ਆਮ ਆਦਮੀ ਪਾਰਟੀ ਨੂੰ ਕੈਪਟਨ ਅਮਰਿੰਦਰ ਦੇ ਇਹਨਾਂ ਬਿੱਲਾਂ ਦੇ ਵਿੱਚ ਕੋਈ ਖਾਮੀਆਂ ਕਮੀਆਂ ਨਜ਼ਰ ਆ ਰਹੀ ਹੈ ਤਾਂ ਦਿੱਲੀ 'ਚ ਤੁਹਾਡੀ ਸਰਕਾਰ ਹੈ, ਦਿੱਲੀ ਤੁਹਾਡੀ ਸਰਕਾਰ ਹੈ, ਤੁਸੀਂ ਭਾਈ ਆਪਦੇ ਉੱਥੇ ਪੂਰਾ ਕਰਕੇ ਜਿਹੜੇ ਬਿੱਲ ਆ ਉਹ ਜਿਹੜੀਆਂ ਕਮੀਆਂ ਨਾ ਰਹਿਣ, ਜਿਹੜੇ ਪੰਜਾਬ ਸਰਕਾਰ ਦੇ ਕਮੀਆਂ ਛੱਡੀਆਂ ਤੁਸੀਂ ਕਮੀਆਂ ਦੂਰ ਕਰਕੇ ਕੇਂਦਰੀ ਕਾਨੂੰਨਾਂ ਦੇ ਖਿਲਾਫ ਬਿੱਲ ਲੈ ਕੇ ਆਓ। ਉਹ ਲਿਆਉਣ ਦੀ ਥਾਂ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਦੱਸਿਆ ਵੀ ਪਾਪੂਲਿਜ਼ਮ ਦੀ ਪੋਲੀਟਿਕਸ ਕਰ ਰਹੀ ਹੈ ਅਰਵਿੰਦ ਕੇਜਰੀਵਾਲ, ਕੀਤਾ ਕੀ ਵਿਧਾਨ ਸਭਾ ਦੇ ਵਿੱਚ ਜਿਹੜੇ ਕਿੰਨੇ ਖੇਤੀ ਕਾਨੂੰਨਾਂ ਦੇ ਜਿਹੜੇ ਪੇਪਰ ਛਪੇ ਹੋਏ ਸੀ ਨਾ ਉਹ ਪਾੜ ਦਿੱਤੇ।
ਸਾਰੀ ਦੁਨੀਆ 'ਚ ਵੀਡੀਓ ਵਾਇਰਲ ਹੋ ਗਈ, ਲਓ ਜੀ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨ ਪਾੜਤੇ ਜੀ। ਉੱਥੇ ਕਾਗਜ਼ ਨੂੰ ਪਾੜਨ ਨਾਲ ਥੋੜਾ ਕੁਝ ਹੋਣਾ, ਪ੍ਰੈਕਟਿਸ 'ਚ ਤੁਸੀਂ ਕੀ ਕਰ ਰਹੇ ਹੋ? ਪ੍ਰੈਕਟਿਸ ਦੇ ਵਿੱਚ ਤਾਂ ਤੁਸੀਂ ਕੁਝ ਵੀ ਨਹੀਂ ਕਰ ਰਹੇ। ਪ੍ਰੈਕਟਿਸ ਦੇ ਵਿੱਚ ਤਾਂ ਤੁਸੀਂ ਇਹਨਾਂ ਕਾਨੂੰਨਾਂ ਦੇ ਖਿਲਾਫ ਨਾ ਤਾਂ ਤੁਸੀਂ ਸੜਕਾਂ ਤੇ ਉਤਰੇ ਆ, ਨਾ ਤੁਸੀਂ ਆਪਣੀ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਆਪਣੇ ਬਿੱਲ ਲੈ ਕੇ ਆਏ। ਇਹਦਾ ਮਤਲਬ ਹੈ ਪਾਪੂਲਿਜ਼ਮ ਦੀ ਪੋਲਿਟਿਕਸ। ਇਹਨੂੰ ਮੈਂ ਅੱਗੇ ਜਾ ਕੇ ਮੈਂ ਕਿਹਾ ਸੀ, ਮੈਂ ਹੋਰ ਲਫ਼ਜ਼ ਵਰਤੂੰਗਾ, ਇਹ ਨੌਟੰਕੀ ਆ ਅਸਲ ਦੇ ਵਿੱਚ। ਹੁਣ ਇਹ ਨੌਟੰਕੀ ਕਰਨੀ, ਕਾਗਜ਼ ਪਾੜ ਕੇ ਆਪਣੇ ਆਪ ਨੂੰ ਹੀਰੋ ਸਾਬਤ ਕਰ ਦੇਣਾ ਵੀ ਮੈਂ ਜੀ ਕਾਗਜ਼ ਪਾੜਦੇ ਆ। ਤੁਸੀਂ ਨਾ ਤਾਂ ਸੜਕਾਂ ਤੇ ਉਤਰੇ, ਨਾ ਵਿਧਾਨ ਸਭਾ ਦੇ ਵਿੱਚ ਇਹਦੇ ਖਿਲਾਫ ਬਿੱਲ ਲੈ ਕੇ ਆਏ, ਕਾਗਜ਼ ਪਾੜ ਕੇ ਹੀਰੋ ਬਣਨਾ ਚਾਹੁੰਦੇ ਆ। ਹੁਣ ਵਾਈਫਾਈ ਦੇ ਕੇ ਹੀਰੋ ਬਣਨਾ ਚਾਹੁੰਦੇ ਆ। ਪਹਿਲੀ ਗੱਲ ਤਾਂ ਆਪਾਂ ਸ਼ੁਰੂ 'ਚ ਆਪਣੀ ਲਾਈਨ ਬ੍ਰੇਕ ਹੋ ਗਈ ਸੀ, ਇਸੇ ਕਰਕੇ ਹੋਈ ਸੀ ਵੀ ਉੱਥੇ ਜਿਹੜੀ ਆ ਪ੍ਰੋਬਲਮ ਆ ਰਹੀ ਹੈ, ਨੈਟ ਦੀ ਪ੍ਰੋਬਲਮ ਆ ਰਹੀ ਹੈ, ਸਾਰਾ ਕੁਝ ਹੈਗਾ, ਲੈਮਰ ਜੂਮਰ ਲੱਗੇ ਆ। ਪਹਿਲੀ ਗੱਲ ਤਾਂ ਉੱਥੇ ਚੱਲਦੇ ਹੀ ਨਹੀਂ, ਉੱਥੇ ਵਾਈਫਾਈ ਜਾਂ ਜਿਹੜੇ ਨੈਟ ਨੂੰ ਬਹੁਤ ਘੱਟ ਚੱਲਦੇ ਆ। ਜਿਹੜੇ ਹਾਈ ਪਾਵਰ ਦੇ ਜਿਹਨਾਂ ਨੇ ਸਰਵਰ ਲਏ ਹੋਏ ਆ, ਵੱਡੇ ਜਿਹੜੇ ਨਿਊਜ਼ ਚੈਨਲ ਆ, ਉਹਨਾਂ ਦੇ ਉਹ ਲਾਈਵ ਚੱਲਦੇ ਆ। ਦੂਜੀ ਗੱਲ ਇਹ ਹੈ ਵੀ ਕਿਸਾਨਾਂ ਕੋਲ ਪਹਿਲਾਂ ਹੀ ਸਾਰਾ ਕੁਝ ਹੈਗਾ, ਕਿਸਾਨਾਂ ਨੂੰ ਉਹਨਾਂ ਦੇ ਵਾਈਫਾਈ ਦੀ ਜ਼ਰੂਰਤ ਨਹੀਂ ਹੈ। ਕਿਸਾਨਾਂ ਨੂੰ ਜ਼ਰੂਰਤ ਉਹ ਆ ਜਿਹੜਾ ਮੈਂ ਪਹਿਲਾਂ ਕਿਹਾ ਕਿ ਜੇ ਆਮ ਆਦਮੀ ਪਾਰਟੀ ਸੱਚਮੁੱਚ ਕਿਸਾਨਾਂ ਦੇ ਨਾਲ ਹੈ ਤਾਂ ਫਿਰ ਉਹ ਸੜਕਾਂ ਤੇ ਉਤਰੇ, ਵਿਧਾਨ ਸਭਾ ਦੇ ਵਿੱਚ ਉਹਦੇ ਖਿਲਾਫ ਆਪਣੇ ਬਿੱਲ ਲੈ ਕੇ ਆਵੇ। ਤੀਜੀ ਗੱਲ ਮੈਂ ਤੁਹਾਨੂੰ ਦੱਸਦਾ ਵੀ ਇਹ ਇੰਨਾ ਵਧੀਆ ਮੌਕਾ ਸੀ ਅਰਵਿੰਦ ਕੇਜਰੀਵਾਲ ਦੇ ਕੋਲ। ਉਹ ਅਰਵਿੰਦ ਕੇਜਰੀਵਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਨੌਟੰਕੀ ਕਰਦੇ ਆ, ਧਰਨੇ ਲਾਉਂਦੇ ਆ, ਭੁੱਖ ਹੜਤਾਲ ਤੇ ਵੀ ਜਾਂਦੇ ਆ, ਰਾਜਪਾਲ ਦੇ ਘਰ 'ਚ ਜਾ ਕੇ ਬਹਿ ਜਾਂਦੇ ਭੁੱਖ ਹੜਤਾਲ ਕਰਨ ਵਾਸਤੇ ਆਪਣੇ ਮਤਲਬ ਦੀ। ਅੱਜ ਜ਼ਰੂਰਤ ਸੀ ਕਿਸਾਨਾਂ ਦੇ ਨਾਲ ਖੜਨ ਦੀ। ਨਾਲ ਜ਼ਰੂਰਤ ਇਹ ਸੀ ਵੀ ਜਦੋਂ ਪਹਿਲੇ ਦਿਨ ਤੋਂ ਤੁਸੀਂ ਕਹਿ ਰਹੇ ਹੋ ਵੀ ਦਿੱਲੀ ਜਿਹੜਾ ਪੂਰਨ ਰਾਜ ਨਹੀਂ ਹੈ, ਇਹਨੂੰ ਪੂਰਨ ਸਟੇਟ ਬਣਾਉਣ ਦੀ ਲੜਾਈ ਲੜਨ ਦਾ ਅੱਜ ਵੇਲਾ ਸੀ। ਸਿੱਧਾ ਕਿਸਾਨਾਂ ਦੇ ਹੱਕ 'ਚ ਨਾ ਵੀ ਆਉਂਦੇ ਤੇ ਇੱਥੇ ਇਸ ਗੱਲ ਨੂੰ, ਇੱਥੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਆ, ਦਿੱਲੀ 'ਚ ਆਮ ਆਦਮੀ ਪਾਰਟੀ ਜਿੱਤੀ ਹੋਈ ਆ, ਆਪਣੇ ਵਰਕਰ ਆਪਣੇ ਹਮਾਇਤੀ ਲੈ ਕੇ ਬਹਿ ਜਾਂਦੇ ਸੜਕਾਂ ਦੇ ਵੀ ਸਾਨੂੰ ਤਾਂ ਪੂਰਨ ਰਾਜ ਚਾਹੀਦਾ ਅੱਜ। ਕਿਉਂਕਿ ਜਿਹੜਾ ਕਿਸਾਨ ਕਾਨੂੰਨ ਲਿਆਂਦੇ ਗਏ ਆ ਉਹ ਅਸਲ ਦੇ ਵਿੱਚ ਸੂਬਿਆਂ ਦੇ ਅਧਿਕਾਰਾਂ ਤੇ ਵੀ ਸਿੱਧਾ ਹਮਲਾ ਹੈ। ਉਹ ਕਿਉਂਕਿ ਸਟੇਟ ਸਬਜੈਕਟ ਹੈ, ਜਿਹੜਾ ਐਗਰੀਕਲਚਰ ਹੈ ਸਟੇਟ ਸਬਜੈਕਟ ਹੈ। ਇੱਥੇ ਕੇਂਦਰ ਨੇ ਬਣਾ ਕੇ ਕਾਨੂੰਨ ਜਿਹੜੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ, ਸਟੇਟਾਂ ਤੇ ਹਮਲਾ ਹੈ। ਸੋ ਦਿੱਲੀ ਨੂੰ ਪੂਰਨ ਰਾਜ ਲੈਣ ਦੀ ਮੰਗ ਦੇ ਨਾਲ ਖੜ ਕੇ ਅਰਵਿੰਦ ਕੇਜਰੀਵਾਲ ਇਸ ਲੜਾਈ ਸ਼ਾਮਲ ਹੁੰਦੇ ਤੇ ਉਹਨਾਂ ਦੀ ਇੱਜ਼ਤ ਵੀ ਬਣਦੀ, ਉਹਨਾਂ ਦੀ ਕਲੈਰਿਟੀ ਵੀ ਹੁੰਦੀ ਵੀ ਉਹ ਸਪਸ਼ਟ ਲੀਕ ਖਿੱਚ ਕੇ ਲੜ ਰਹੇ ਆ। ਇਹ ਡਰਾਮੇ ਕਰਨ ਦੇ ਨਾਲ, ਨੌਟੰਕੀ ਕਰਨ ਦੇ ਨਾਲ, ਕਿਸਾਨਾਂ ਦੇ ਨਾਲ ਹੋਣ ਦਾ ਭਰਮ ਜਿਹੜਾ ਤੁਸੀਂ ਫੈਲਾ ਰਹੇ ਹੋ ਉਹਦੇ ਨਾਲ ਕੁਝ ਨਹੀਂ ਬਣਨਾ। ਲੋਕ ਸਾਰੀਆਂ ਚੀਜ਼ਾਂ ਸਮਝ ਰਹੇ ਆ ਜੀ। ਤੇ ਅੱਗੇ ਗੱਲ ਕਰਦੇ ਹੈਗੇ ਆ ਜਿਹੜਾ ਲਾਠੀ ਚਾਰਜ ਹੋਇਆ ਪਟਨਾ ਦੇ ਕਿਸਾਨਾਂ ਤੇ। ਦੇਖੋ ਇੱਕ ਗੱਲ ਤਾਂ ਇਹ ਆ ਵੀ ਕਿਸਾਨ ਅੰਦੋਲਨ ਜਿਹੜਾ ਆ ਉਹ ਜਦੋਂ ਪਹਿਲਾਂ ਕਿਹਾ ਗਿਆ ਵੀ ਇਹ ਪੰਜਾਬ ਦਾ ਹੀ ਹੈਗਾ ਜੀ, ਜਾਂ ਇਹਨੂੰ ਪੇਸ਼ ਕੀਤਾ ਗਿਆ ਵੀ ਇਹ ਤਾਂ ਜੀ ਇੱਕ ਦੇਸ਼ ਤੋਂ ਵੱਖ ਹੋਣ ਦੀ ਲੜਾਈ ਲੜ ਰਹੇ ਆ, ਮੁੜ ਕੇ ਖਾਲਿਸਤਾਨ ਦਾ ਮੁਲੰਮਾ ਚੜਾਉਣ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਮਾਓਵਾਦੀ ਜਾਂ ਨਕਸਲੀ ਕਿਹਾ ਗਿਆ, ਬੜਾ ਕੁਝ ਕਿਹਾ ਗਿਆ। SYL ਦਾ ਮੁੱਦਾ ਫੇਰ ਤੋਂ ਜਾਣ ਕੇ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹਦੇ ਬਾਵਜੂਦ ਉਹ ਸਾਰੀਆਂ ਕੋਸ਼ਿਸ਼ਾਂ ਉਹਨਾਂ ਦੀਆਂ ਨਾਕਾਮ ਕੀਤੀਆਂ ਕਿਸਾਨਾਂ ਨੇ। ਤੇ ਹੁਣ ਇਹ ਪੰਜਾਬ ਦਾ ਨਾਂ ਲੈ ਕੇ ਦੇਸ਼ ਦਾ ਅੰਦੋਲਨ ਬਣ ਗਿਆ। ਇਸ ਕਰਕੇ ਵੱਖ-ਵੱਖ ਥਾਵਾਂ ਤੋਂ ਲੋਕ ਇਸ ਅੰਦੋਲਨ ਸ਼ਾਮਲ ਹੋ ਰਹੇ ਆ। ਮਹਾਰਾਸ਼ਟਰ ਤੋਂ ਨਾਸਿਕ ਤੋਂ ਹਜ਼ਾਰਾਂ ਕਿਸਾਨ ਪਹੁੰਚ ਰਹੇ ਆ, ਕਈ ਦਿਨ ਦੇ ਉੱਥੋਂ ਤੁਰੇ ਹੋਏ ਆ, 1200-1300 ਕਿਲੋਮੀਟਰ ਦੂਰ ਆ ਦਿੱਲੀ ਤੋਂ। ਇਹਦੇ ਬਿਹਾਰ ਦੇ ਵਿੱਚ ਨਿਤੀਸ਼ ਕੁਮਾਰ ਦੀ ਸਰਕਾਰ ਹੈ ਤੇ ਨਿਤੀਸ਼ ਕੁਮਾਰ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਹੈ। ਇੱਕ ਤਾਂ ਉਹਨਾਂ ਦੇ ਖਿਲਾਫ ਗੁੱਸਾ ਵੱਧ ਰਿਹਾ। ਕੱਲ 10,000 ਕਿਸਾਨ ਤੇ ਮਜ਼ਦੂਰ, ਇੱਕ ਕਿਸਾਨ ਮਹਾਪੰਚਾਇਤ ਉੱਤੇ ਸੰਗਠਨ ਹੈ, ਉਹਦੇ ਸੱਦੇ ਤੇ ਪਾਰਟੀਆਂ ਸੱਦੇ ਤੇ ਉਹ ਪਟਨਾ ਦੇ ਵਿੱਚ ਮੁਜ਼ਾਹਰਾ ਕਰ ਰਹੇ ਸੀ ਤੇ ਰਾਜਪਾਲ ਨੂੰ ਮੈਮੋਰੈਂਡਮ ਦੇਣਾ ਚਾਹੁੰਦੇ ਸੀ, ਰਾਜ ਭਵਨ ਜਾਣਾ ਚਾਹੁੰਦੇ ਸੀ। ਉਹਨਾਂ ਨੂੰ ਪੁਲਿਸ ਨੇ ਰੋਕਿਆ, ਉਹਨਾਂ ਨੇ ਬੈਰੀਕੇਡ ਤੋੜਤੇ, ਫਿਰ ਉਹਨਾਂ ਤੇ ਲਾਠੀਚਾਰਜ ਕੀਤਾ ਗਿਆ। ਸੋ ਜਿਹੜੀ ਮੈਂ ਗੱਲ ਕਹੀ ਹੈ ਕਿ ਅੰਦੋਲਨ ਜਿਹੜਾ ਆ ਦੇਸ਼ ਵਿਆਪੀ ਹੋ ਰਿਹਾ ਹੈ। ਹਜ਼ਾਰਾਂ ਮਜ਼ਦੂਰ ਹਰ ਥਾਂ ਦੇ ਉੱਤੇ ਨਿਕਲ ਰਹੇ ਨੇ, ਕਿਸਾਨ ਨਿਕਲ ਰਹੇ ਨੇ ਤੇ ਇਹਦਾ ਮਤਲਬ ਹੈ ਕਿ ਇਸ ਅੰਦੋਲਨ ਨੇ ਇੱਕ ਸਾਰੇ ਮੁਲਕ ਦੇ ਵਿੱਚ ਆਪਣੀ ਇੱਕ ਸੇਹ ਬਣਾ ਲਈ ਹੈ। ਇਸ ਕਰਕੇ ਵੱਖ ਥਾਵਾਂ ਤੋਂ ਏਦਾਂ ਦੀਆਂ ਖਬਰਾਂ ਆ ਰਹੀਆਂ। ਅੱਜ 10,000 ਮਜ਼ਦੂਰ ਤੇ ਕਿਸਾਨ ਉੱਥੇ ਨਿਕਲੇ ਆ, ਉਹਨਾਂ ਤੇ ਲਾਠੀਚਾਰਜ ਹੋਇਆ। ਕੱਲ ਨੂੰ 10,000 ਦਾ 50,000 ਉੱਥੋਂ ਲੋਕ ਨਿਕਲੇਗਾ ਤੇ ਇਸ ਅੰਦੋਲਨ ਸ਼ਾਮਲ ਹੋਏਗਾ। ਇਸ ਪਾਸੇ ਵੱਲ ਨੂੰ ਇਹ ਸੰਕੇਤ ਮਿਲਦੇ ਦਿਖਾਈ ਦੇ ਰਹੇ ਆ। ਸਰਕਾਰ ਦੀ ਧੱਕਾਸ਼ਾਹੀ ਜਿਹੜੀ ਹੈ ਹਮੇਸ਼ਾ ਹੀ ਮੈਂ ਤੁਹਾਨੂੰ ਦੱਸਦਾ, ਜਿੱਥੇ ਕਿਤੇ ਵੀ ਧੱਕੇ ਹੁੰਦੇ ਆ, ਧੱਕਾਸ਼ਾਹੀ ਹੁੰਦੀ ਆ, ਉਹਦਾ ਰਿਐਕਸ਼ਨ ਜਿਹੜਾ ਆ ਉਹਨਾਂ ਹੀ ਤਿੱਖਾ ਹੋਇਆ ਕਰਦਾ। ਜਿੰਨਾ ਲੇਟ ਕਰੀ ਜਾਣਗੇ ਇਹ ਸਰਕਾਰ ਵਾਲੇ ਲੋਕ ਜਿਹੜੇ ਆ ਮੰਤਰੀ ਸੰਤਰੀ, ਉਹਨਾਂ ਇਹ ਅੰਦੋਲਨ ਹੋਰ ਤਿੱਖਾ ਹੋਏਗਾ, ਹੋਰ ਫੈਲੇਗਾ। ਏਦਾਂ ਦੀਆਂ ਖਬਰਾਂ ਹੋਰ ਨਾ ਸੂਬਿਆਂ ਤੋਂ ਵੀ ਆਉਣਗੀਆਂ। ਇਸ ਗੱਲ ਦੀ ਉਮੀਦ ਹੈ ਕਿ ਇਹ ਅੰਦੋਲਨ ਜਿਹੜਾ ਹੈ ਹੁਣ ਜਿੱਤੀਆਂ ਬੁਰੀਆਂ ਤੇ ਖੜਾ ਹੈ। ਅੱਜ ਦੀ ਮੀਟਿੰਗ ਜਿਹੜੀ ਹੈ ਕੁਝ ਕੀ ਕੱਢ ਕੇ ਲਿਆਉਂਦੇ ਆ ਉਸ ਮੀਟਿੰਗ ਦੇ ਵਿੱਚੋਂ, ਉਹ ਤੈਅ ਕਰੇਗਾ ਵੀ ਕੀ ਹੁੰਦਾ। ਤੇ ਫਿਰ 5 ਜਨਵਰੀ ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ, ਉਹ ਤੋਂ ਪਤਾ ਲੱਗੇਗਾ ਇਸ ਅੰਦੋਲਨ ਦੀ ਡਾਇਰੈਕਸ਼ਨ ਕੀ ਹੋਏਗੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ।
ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਦਾ, ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ, ਮਿਹਰਬਾਨੀ। ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਸਰੋਤਿਓ, ਇਹ ਸਨ ਸੁਸ਼ੀਲ ਦਸਾਂਝੀ ਜੋ ਸਾਡੇ ਨਾਲ ਜੁੜੇ ਤਾਂ ਕੁਝ ਕੁ ਖਬਰਾਂ ਬਾਰੇ ਦੱਸਿਆ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।